ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਅਤੇ ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ, ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨਿਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਉਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਕਹਿੰਦੇ ਮੋਦੀ ਸਰਕਾਰ ਦਾ ਵੱਡਾ ਪੱਤਾ, ਜਰਨਲ ਵਰਗ ਨੂੰ 10% ਰਾਖਵਾਂਕਰਨ ਦੇਣ ਦਾ ਐਲਾਨ। ਮਿੰਟੂ ਜੀ, ਹੈਲੋ। ਹਾਂ ਮਿੰਟੂ ਜੀ, ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਟੁੱਟ ਗਈ ਸੀ। ਜੀ। ਸੋ ਮਿੰਟੂ ਜੀ, ਜਿਹੜਾ ਪਹਿਲਾ ਸਵਾਲ ਆ, ਪਹਿਲੀ ਖਬਰ ਆ ਵੀ ਜਿਹੜਾ ਮੋਦੀ ਸਰਕਾਰ ਦਾ ਵੱਡਾ ਜਿਹੜਾ ਪੱਤਾ ਉਹਨਾਂ ਨੇ ਚੱਲਿਆ ਵੀ ਜਰਨਲ ਵਰਗ ਨੂੰ 10% ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਦੇਖੋ, ਐਲਾਨ ਹੋਇਆ ਕਦੋਂ ਆ? ਉਦੋਂ ਜਦੋਂ ਯੂਪੀ ਦੇ ਵਿੱਚ ਗੱਠਜੋੜ ਆ ਜਿਹੜਾ ਉਹ ਅੰਤਮ ਚਰਨ ਤੇ ਪਹੁੰਚ ਜਾਂਦਾ, ਅੰਤਮ ਪੜਾਅ ਤੇ ਪਹੁੰਚ ਜਾਂਦਾ। ਜਦੋਂ ਉਹਨਾਂ ਦਾ ਗੱਠਜੋੜ ਜਿਹੜਾ ਪਰਪੱਕ ਹੋ ਗਿਆ ਔਰ ਉਸ ਤੋਂ ਅੱਗੇ ਦੀ ਜਿਹੜੀ ਚੀਜ਼ ਆ ਕਿ ਨਾਲ ਦੀ ਨਾਲ CBI ਹੈ ਜਿਹੜੀ ਹਰਕਤ ਦੇ ਵਿੱਚ ਆਉਂਦੀ ਹੈ, ਮਤਲਬ ਕਿ ਤੋਤੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਵੀ ਗੱਠਜੋੜ ਕਰਿਆ ਕੇ ਚੱਲ ਪੈਂਦਾ ਤਾਂ ਨਾਲ ਦੀ ਨਾਲ ਅਖਿਲੇਸ਼ ਯਾਦਵ ਹੋਰਾਂ ਦੀਆਂ ਫਾਈਲਾਂ ਖੁੱਲ੍ਹ ਜਾਂਦੀਆਂ। 14 ਫਾਈਲਾਂ ਦਾ ਅੱਜ ਰੌਲਾ ਵੀ ਪੈ ਗਿਆ ਕਿ 2012 ਤੋਂ ਲੈ ਕੇ ਜੋ ਇਹਨਾਂ ਦੀ ਸਰਕਾਰ ਰਹੀ ਹੈ 16 ਤੱਕ, ਉਸ ਸਮੇਂ ਇਹਨਾਂ 4 ਸਾਲਾਂ ਦੇ ਦੌਰਾਨ ਜਿਹੜੀ ਮਾਈਨਿੰਗ ਦੇ ਵਿੱਚ ਘਪਲੇਬਾਜ਼ੀ ਹੋਈ ਆ, ਲੁੱਟਖੋਰੀ ਹੋਈ ਆ, ਉਹਦੇ ਵਿੱਚ ਅਖਿਲੇਸ਼ ਵੀ ਸ਼ਾਮਲ ਸੀਗਾ। ਮਤਲਬ ਕਿ ਪਹਿਲਾਂ ਉਹ ਫਾਈਲਾਂ ਜਿਹੜੀਆਂ ਦੱਬੀਆਂ ਹੀ ਸੀਗੀਆਂ। ਜਿਵੇਂ ਯੂਪੀ ਦੇ ਵਿੱਚ ਗੱਠਜੋੜ ਹੁੰਦਾ, ਨਾਲ ਦੀ ਨਾਲ CBI ਹਰਕਤ ਦੇ ਵਿੱਚ ਆ ਜਾਂਦੀ ਹੈ, ਨਾਲ ਇਹ ਬਹੁਤ ਵੱਡਾ ਐਲਾਨ ਹੋ ਜਾਂਦਾ। ਔਰ ਕਮਾਲ ਦੀ ਗੱਲ ਹੈ ਕਿ ਐਲਾਨ ਉਦੋਂ ਹੁੰਦਾ ਜਦੋਂ ਸੰਸਦ ਦਾ ਜਿਹੜਾ ਸਰਦ-ਰੁੱਤ ਦਾ ਸੈਸ਼ਨ ਆ ਉਹ ਕੁਛ ਘੰਟਿਆਂ ਬਾਅਦ ਇਖਤਾਮ ਤੇ ਪਹੁੰਚਣ ਵਾਲਾ, ਖਤਮ ਹੋਣ ਵਾਲਾ। ਹੁਣ ਉਧਰ ਦਾ ਜਿਹੜਾ ਤੁਸੀਂ ਗੱਠਜੋੜ ਦੇਖੋਗੇ 80 ਸੀਟਾਂ ਨੇ। ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਲਿੰਕ ਰੋਡ ਆ ਜਿਹੜੀ ਜਾ ਕੇ ਅਸੈਂਬਲੀ ਤੇ ਦੇਸ਼ ਨੂੰ ਜੋੜਦੀ ਆ। ਯੂਪੀ ਹੈ ਜਿਹੜੀ ਜੀ, ਤਾਂ ਉੱਥੇ ਕੀ ਸਮੀਕਰਨ ਆ? ਕਿਉਂਕਿ ਦਲਿਤਾਂ ਦੀ ਵੋਟ ਬੈਂਕ ਜਿਹੜੀ ਬਹੁਤ ਵੱਡੀ ਵੋਟ ਆ, ਤਾਂ ਉਹ ਔਰ ਪਲੱਸ ਜਿਹੜੀਆਂ ਸਵਰਨ ਜਾਤੀਆਂ ਦੀ ਵੋਟਾਂ, ਇਹ ਇਕੱਠੀਆਂ ਹੋ ਰਹੀਆਂ ਯੂਪੀ ਦੇ ਵਿੱਚ। ਤਾਂ ਦਲਿਤਾਂ ਦੇ ਵੇਖੀਏ ਤਾਂ ਆਪਾਂ ਜਿਹੜੇ ਹੁਣ ਤੇਵਰ ਆ ਇਹਨਾਂ ਦੇ ਪ੍ਰਤੀ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਲਈ, ਉਹ ਤੇ ਬੜੇ ਤਿੱਖੇ ਆ। ਤਾਂ ਲਿਖਿਆ ਗੁਜਰਾਤ ਦੇ ਵਿੱਚ ਜਿਸ ਤਰੀਕੇ ਨਾਲ ਦਲਿਤਾਂ ਨਾਲ ਹੋਇਆ, ਫਿਰ ਉਸ ਤੋਂ ਬਾਅਦ ਦਲਿਤਾਂ ਦੇ ਕਾਨੂੰਨ ਦੇ ਵਿੱਚ ਇੱਕ ਸੋਧ ਕੀਤੀ ਗਈ, ਸੁਪਰੀਮ ਕੋਰਟ 'ਚ ਪਹਿਲਾ ਫੈਸਲਾ ਆਇਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਮੈਨੂੰ ਇਹ ਲੱਗਦਾ ਕਿ ਘਬਰਾਹਟ ਪੈਦਾ ਕਰ ਰਹੀਆਂ। ਇਸੇ ਕਰਕੇ ਇਹਨਾਂ ਨੇ ਇਹ ਐਲਾਨ ਕਰ ਦਿੱਤਾ। ਐਲਾਨ ਬਹੁਤ ਵੱਡਾ ਐਲਾਨ ਆ। ਇਹਦੇ ਵਿੱਚ ਜੱਟ ਆ ਜਾਣਗੇ, ਬਾਣੀ ਆ ਜਾਣਗੇ, ਠਾਕਰ ਆ ਜਾਣਗੇ, ਬ੍ਰਾਹਮਣ ਆ ਜਾਣਗੇ, ਗੁੱਜਰ ਆ ਜਾਣਗੇ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਹੜੇ ਵਰਗਾਂ ਨੂੰ ਇਹ ਆਪਣੇ ਵੱਲ ਆਕਰਸ਼ਿਤ ਕਰਦੇ ਪਏ ਆ। ਹਾਲਾਂਕਿ ਇਹਦੇ ਲਈ ਇਹਨਾਂ ਨੇ ਸ਼ਰਤਾਂ ਰੱਖੀਆਂ ਕਿ 8 ਲੱਖ ਤੋਂ ਸਾਲਾਨਾ ਆਮਦਨ ਹੈ ਜਿਹੜੀ ਘੱਟ ਹੋਣੀ ਚਾਹੀਦੀ ਆ। 5 ਏਕੜ ਤੱਕ ਦਾ ਹੀ ਮਾਲਕ ਹੋਣਾ ਚਾਹੀਦਾ ਬੰਦਾ ਜਿਹਨੇ ਲਾਭ ਲੈਣਾ। 1000 ਵਰਗ ਫੁੱਟ ਤੋਂ ਘੱਟ ਖੇਤਰਫਲ ਦਾ ਉਹਦਾ ਰਿਹਾਇਸ਼ੀ ਮਕਾਨ ਹੋਣਾ ਚਾਹੀਦਾ। ਤੇ ਜੇ ਸ਼ਹਿਰੀ ਖੇਤਰ 'ਚ ਆਉਂਦਾ ਤਾਂ ਫਿਰ 100 ਗਜ਼ ਤੋਂ ਵੱਧ ਨਹੀਂ ਹੋਣਾ ਚਾਹੀਦਾ। ਸੋ ਇਹ ਇਸ ਤਰ੍ਹਾਂ ਦੀਆਂ ਸ਼ਰਤਾਂ ਵੀ ਰੱਖੀਆਂ ਗਈਆਂ। ਪਰ ਸਭ ਤੋਂ ਵੱਡਾ ਸਵਾਲ ਤੇ ਰਾਜ ਕਰਨਵੀਰ ਸਿੰਘ ਜੀ ਹੈ, ਜਿੰਨੀ ਕੁ ਮੈਨੂੰ ਨੌਲੇਜ ਆ, ਕਿ 49.5% ਤੋਂ ਵੱਧ ਸੰਵਿਧਾਨ ਦੇ ਮੁਤਾਬਕ, ਕਿਉਂਕਿ ਇੰਦਰਾ ਸਾਹਨੀ ਵਾਲੇ ਮਾਮਲੇ ਦੇ ਵਿੱਚ ਇਹ ਜੱਜਮੈਂਟ ਆ ਚੁੱਕੀ ਆ। ਇਹ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਸੀਗਾ ਕਿ ਇਦੋਂ ਵੱਧ 49.5% ਤੋਂ ਵੱਧ ਤੁਸੀਂ ਕੋਟਾ ਨਹੀਂ ਕਰ ਸਕਦੇ। 10 ਪਾ ਦਈਏ ਤਾਂ ਕਿੰਨਾ ਹੋ ਗਿਆ?
59। ਹੁਣ ਇਹ ਕਹਿੰਦੇ ਕਿ ਅਸੀਂ ਤਰਮੀਮ ਕਰਾਂਗੇ, ਸੰਵਿਧਾਨ ਹੀ ਅਸੀਂ ਸੋਧ ਦੇਵਾਂਗੇ, ਸੰਵਿਧਾਨ ਨੂੰ ਅਸੀਂ ਸੋਧਾ ਲਾਵਾਂਗੇ ਇੱਕ ਵਾਰੀ ਫੇਰ। ਪਰ ਰੌਲਾ ਇਹ ਆ ਕਿ ਤੁਹਾਡੇ ਕੋਲ 3 ਤਰ੍ਹਾਂ ਦੇ ਬਿੱਲ ਪਾਸ ਨਹੀਂ ਹੋਣ ਡਿਆ, ਕਿੱਦਾਂ ਕਰਾ ਲਓਗੇ ਤੁਸੀਂ? ਇਹ ਮੈਨੂੰ ਲੱਗਦਾ ਕਿ ਧੂੜ ਦੇ ਵਿੱਚ ਤੀਰ ਇਹਨਾਂ ਨੇ ਚਲਾ ਦਿੱਤਾ। ਉਹਦੇ ਵਿੱਚ ਹੁਣ ਕਿਤੇ ਨਾ ਕਿਤੇ ਕਾਂਗਰਸ ਕਸੂਤੀ ਫਸ ਜੂ ਜਾਂ ਦੂਸਰੀਆਂ ਪਾਰਟੀਆਂ ਜਿਹੜੀਆਂ ਕਸੂਤੀਆਂ ਫਸ ਜਾਣਗੀਆਂ, ਕਿਉਂਕਿ ਸਵਰਨ ਜਾਤੀਆਂ ਦੇ ਵੀ ਬਹੁਤ ਵੱਡੇ ਵੱਡੇ ਵੋਟ ਬੈਂਕ ਹੈ ਨਾ ਵੱਖ-ਵੱਖ ਪ੍ਰਦੇਸ਼ਾਂ 'ਚ। ਤਾਂ ਇਹ ਕਹਿ ਲਈਏ ਕਿ ਇੱਕ ਸਿਆਸੀ ਜੁਮਲਾ, ਇਹਨੂੰ ਇੰਪਲੀਮੈਂਟ ਕਰਨਾ, ਇਹਨੂੰ ਅਮਲ 'ਚ ਲਿਆਉਣਾ ਮੇਰੇ ਖਿਆਲ ਦੇ ਨਾਲ ਲਗਭਗ ਅਸੰਭਵ ਆ। ਔਰ ਇੱਕ ਚੀਜ਼ ਹੋਰ ਵੀ ਵੇਖੋ ਨਾ ਕਿ ਨਰਿੰਦਰ ਮੋਦੀ ਦੀ ਸਰਕਾਰ, ਜੇ ਆਪਾਂ ਕਹਿ ਲਈਏ ਤਾਂ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਰਹੀ ਹੈ। ਸੰਵਿਧਾਨ ਕਹਿ ਰਿਹਾ ਕਿ ਇਹਦੋਂ ਵੱਧ ਤੁਸੀਂ ਕੋਟਾ ਨਹੀਂ ਦੇ ਸਕਦੇ, ਪਰ ਉਹ ਕਹਿੰਦੇ ਕਿ ਧੱਕੇ ਨਾਲ ਸੋਧ ਕੇ ਅਸੀਂ ਇਹ ਕੋਟਾ ਦੇਣਾ ਹੀ ਦੇਣਾ, ਕਿਉਂਕਿ ਰਾਜਨੀਤੀ ਹੈ ਜਿਹੜੀ ਉਹਦੀ ਜ਼ਰੂਰਤ ਹੈ ਜੀ। ਤੇ ਮਿੰਟੂ ਜੀ, ਵੈਸੇ ਦੇਖਿਆ ਜਾਵੇ ਵੀ ਰਾਖਵੇਂ ਕਰਨ ਨੂੰ ਲੈ ਕੇ ਤਾਂ ਦੋਨੋਂ ਹੀ ਪੱਖੀ ਜਿਹੜੇ ਵਿਚਾਰ ਆ ਆਪਾਂ ਨੂੰ ਸੁਣਨ ਨੂੰ ਮਿਲਦੇ ਆ, ਕੋਈ ਹੱਕ 'ਚ ਵੀ ਹੁੰਦੇ ਆ ਤੇ ਕਈ ਜਣੇ ਇਸ ਦੇ ਅਗੇਂਸਟ ਵੀ ਆ, ਵੀ ਆਰਥਿਕ ਤੌਰ ਦੇ ਉੱਤੇ ਹੋਣੇ ਚਾਹੀਦੇ ਆ। ਹੁਣ ਜਦੋਂ ਇੱਕ ਵਾਰੀ ਜਦੋਂ ਸ਼ਗੂਫਾ ਛੱਡਿਆ ਗਿਆ ਆ, ਜਿਹੜੇ ਲੋਕ ਕਹਿੰਦੇ ਆ ਵੀ ਹਾਂ ਵੀ ਸਾਨੂੰ ਮਿਲਣਾ ਚਾਹੀਦਾ ਆ, ਉਹਨਾਂ ਦੀ ਵੋਟ ਤਾਂ ਕਿਤੇ ਨਾ ਕਿਤੇ ਹੁਣ ਕਾਫੀ ਜ਼ਿਆਦਾ ਡਗਮਗਾਊਗੀ। ਨਹੀਂ, ਅਸਲ ਦੇ ਵਿੱਚ ਨਾ ਜਿਹੜਾ ਇਹ ਰਿਜ਼ਰਵੇਸ਼ਨ ਆ, ਜੇ ਇਹਦਾ ਤੁਸੀਂ ਮੂਲ ਪੜ੍ਹੋਗੇ, ਮੂਲ ਇਹਦਾ ਇਹ ਆ, ਇਹਦੇ ਵਿੱਚ ਵੀ ਸੁਪਰੀਮ ਕੋਰਟ 'ਚ ਸੁਣਵਾਈ ਹੋ ਚੁੱਕੀ ਆ ਕਿ ਜਿਹੜਾ ਰਿਜ਼ਰਵੇਸ਼ਨ ਆ ਨਾ, ਉਹ ਆਰਥਿਕ ਆਧਾਰ ਤੇ ਨਹੀਂ ਦਿੱਤਾ ਜਾ ਸਕਦਾ, ਉਹ ਸਮਾਜਿਕ ਤੇ ਸਿੱਖਿਆ ਆਧਾਰ ਤੇ ਹੀ ਦਿੱਤਾ ਜਾਊ, ਪਛੜੇਪਨ ਦੇ ਆਧਾਰ ਤੇ, ਯਾਨੀ ਸਮਾਜਿਕ ਪਛੜਿਆਪਨ, ਸਿੱਖਿਆ ਦੇ ਲਿਹਾਜ਼ ਨਾਲ ਪਛੜਿਆਪਨ। ਇਹ ਚੀਜ਼ ਪਹਿਲਾਂ ਸਾਫ਼ ਹੋ ਚੁੱਕੀ ਆ। ਕਿਉਂਕਿ ਜੇ ਉਸ ਭਾਵਨਾ ਨੂੰ ਦੇਖੀਏ ਤਾਂ ਫਿਰ ਇਹ ਜਿਹੜੀ ਆਰਥਿਕਤਾ ਵਾਲੀ ਭਾਵਨਾ ਹੈ, ਜਿੱਦਾਂ ਤੁਸੀਂ ਇਹ ਨੁਕਤਾ ਕਹਿ ਰਹੇ ਹੋ ਕਿ ਆਰਥਿਕਤਾ ਦੇ ਲਿਹਾਜ਼ ਨਾਲ ਜੇ ਦੇ ਰਹੇ ਆ ਤਾਂ ਜਨਰਲ ਵਰਗ ਦੀ ਵੀ ਤੇ ਬਹੁਤ ਵੱਡੀ ਮੰਗ ਆ, ਤਾਂ ਉਹ ਫਿਰ ਜਿਹੜੀ ਉਹ ਭਾਵਨਾ, ਉਹ ਨੁਕਤਾ ਹੈ ਜਿਹੜਾ, ਉਹ ਅਸਲ ਦੇ ਵਿੱਚ ਉਹਦੀ ਜਿਹੜੀ ਮੂਲ ਭਾਵਨਾ ਉਹ ਖਤਮ ਹੁੰਦੀ ਆ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੁਣ ਵਾਰੀਆਂ ਜਾ ਰਹੀਆਂ। ਔਰ ਰਿਜ਼ਰਵੇਸ਼ਨ ਦਾ ਐਸਾ ਮੁੱਦਾ ਜਿਹਦੇ ਤੇ ਹਮੇਸ਼ਾ ਦੇਸ਼ ਹੈ ਜਿਹੜਾ 2 ਹਿੱਸਿਆਂ 'ਚ ਵੰਡਿਆ ਜਾਂਦਾ, ਔਰ ਜਦੋਂ ਦੇਸ਼ 2 ਹਿੱਸਿਆਂ 'ਚ ਵੰਡਿਆ ਜਾਂਦਾ ਰਾਜ ਕਰਮਵੀਰ ਸਿੰਘ ਜੀ, ਉਦੋਂ ਹੀ ਰਾਜਨੀਤੀ ਵੱਲੋਂ ਨਿਸ਼ਾਨਾ ਫੁੰਡਿਆ ਜਾਂਦਾ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਭਾਜਪਾ ਦੇ ਵਿਧਾਇਕ ਨੇ ਮੁਸਲਿਮ ਸਪੀਕਰ ਕੋਲੋਂ ਸਹੁੰ ਚੁੱਕਣ ਤੋਂ ਇਨਕਾਰ ਕੀਤਾ, ਦੱਸੋ। ਇਹ ਵੀ ਤੇ ਮੇਰੇ ਖਿਆਲ ਦੇ ਨਾਲ ਵਿਧਾਇਕੀ ਹੈ ਜਿਹੜੀ ਉਹ ਰੱਦ ਕਰ ਦੇਣੀ ਚਾਹੀਦੀ ਆ। ਬਿਲਕੁਲ, ਇਹੋ ਜਿਹੇ ਬੰਦੇ ਤੋਂ ਕੀ ਕਰਾਉਣਾ ਅਸੈਂਬਲੀ ਦੇ ਵਿੱਚ, ਜਿਹੜਾ ਬੰਦਾ ਸਹੁੰ ਚੁੱਕਣ ਲੱਗੇ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭੇਦਭਾਵ ਕਰੀ ਜਾਂਦਾ। ਔਰ ਇਹ ਘਟਨਾ ਤੇਲੰਗਾਨਾ ਦੀ ਆ। ਇਹਨਾਂ ਦਾ ਟੀ ਰਾਜਾ ਸਿੰਘ ਹੈਗਾ, ਪਹਿਲਾਂ ਵੀ ਇਹ ਬੰਦਾ ਜਿਹੜਾ ਕਈ ਵਿਵਾਦਤ ਬਿਆਨ ਦੇ ਚੁੱਕਾ ਵਾ। ਇਹਨੇ ਪ੍ਰੋਟੈਮ ਸਪੀਕਰ ਕਹਿ ਦਿੰਦੇ ਮੇਰੇ ਖਿਆਲ ਦੇ ਨਾਲ, ਜਿਹੜਾ ਅਸਥਾਈ ਸਪੀਕਰ ਹੁੰਦਾ, ਮਤਲਬ ਕਿ ਪਰਮਾਨੈਂਟ ਨਹੀਂ, ਜਿਹੜਾ ਅਸਥਾਈ ਸਪੀਕਰ ਹੁੰਦਾ ਉਹਨੂੰ ਪ੍ਰੋਟੈਮ ਸਪੀਕਰ ਕਹਿ ਦਿੰਦੇ ਆ। ਤਾਂ ਪ੍ਰੋਟੀਮ ਸਪੀਕਰ ਸੀਗਾ ਜਿਹੜਾ ਉੱਥੇ ਸੀਗਾ ਤੇਲੰਗਾਨਾ ਦੇ ਵਿੱਚ, ਉਹ ਸੀਗਾ ਮੁਮਤਾਜ਼ ਖਾਨ। ਤਾਂ ਹੋਇਆ ਕੀ ਆ ਕਿ ਜਦੋਂ ਸਪੀਕਰ ਨੇ ਇਹਨੂੰ ਸਹੁੰ ਚੁਕਾਉਣੀ ਚਾਹੀ, ਇਹਨੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਆਖਿਆ ਕਿ ਮੈਂ ਜਿਹੜਾ ਸਪੀਕਰ ਪੱਕਾ ਆਊਗਾ, ਬਾਅਦ ਦੇ ਵਿੱਚ ਚੁਣਿਆ ਜਾਊਗਾ, ਉਹ ਤੋਂ ਸਹੁੰ ਲੈਣੀ ਹੈ, ਇਹ ਤੋਂ ਸਹੁੰ ਨਹੀਂ ਚੁੱਕਣੀ, ਕਿਉਂਕਿ ਇਹ ਉਸ ਕੌਮ ਨਾਲ ਤਾਲੁਕ ਰੱਖਦਾ ਜਿਹੜੇ ਹਿੰਦੂਆਂ ਨੂੰ ਮਾਰਦੇ ਆ ਸਿੱਧੇ ਤੌਰ ਤੇ, ਕਿਉਂਕਿ ਉਹ ਮੁਸਲਿਮ ਸੀਗਾ। ਉਹਦੇ ਮਜ਼ਹਬ ਤੇ ਜਾ ਕੇ ਉਹਨੇ ਸ਼ਿਕਾਇਤ ਕਰ ਦਿੱਤੀ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੈਂਬਲੀਆਂ ਦੇ ਵਿੱਚ ਕੀ ਚੱਲਦਾ ਪਿਆ। ਇਸ ਤੋਂ ਪਹਿਲਾਂ ਅਸੀਂ ਇੱਦਾਂ ਦੇ ਵਿਤਕਰੇ ਆ ਜਿਹੜੇ ਜੁਡੀਸ਼ਰੀ 'ਚ ਵੀ ਵੇਖੇ ਆ, ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੇ ਪ੍ਰਾਪੇਗੰਡੇ ਕੀਤੇ ਜਾਂਦੇ ਆ। ਪਰ ਅਸੈਂਬਲੀ ਦੇ ਵਿੱਚ ਪ੍ਰੋਟੈਮ ਸਪੀਕਰ ਹੈ ਜਿਹੜਾ, ਉਹ ਵੀ ਤਾਂ ਵਿਧਾਇਕਾਂ 'ਚ ਹੀ ਹੋਊਗਾ ਨਾ। ਤਾਂ ਇੱਕ ਸਪੀਕਰ ਦੀ ਮਰਿਆਦਾ ਨਾ, ਜਦੋਂ ਹੁੰਦਾ ਤੇ ਆਮ ਵਿਧਾਇਕ ਆ, ਪਰ ਉਹ ਸਪੀਕਰ ਦੇ ਜਦੋਂ ਅਹੁਦੇ ਤੇ ਬਹਿ ਜਾਂਦਾ ਤੇ ਉਹਦੇ ਨਾਲ ਇੱਕ ਅਹੁਦੇ ਦੀ ਮਰਿਆਦਾ ਜੁੜ ਜਾਂਦੀ ਆ, ਤੇ ਦੂਜਿਆਂ ਨਾਲ ਉਹਦਾ ਰੁਤਬਾ ਜਿਹੜਾ ਉਹ ਜ਼ਿਆਦਾ ਵੱਡਾ ਹੋ ਜਾਂਦਾ। ਤਾਂ ਉਸ ਰੁਤਬੇ ਦੀ ਕਿੰਨੀ ਕੁ ਪਰਵਾਹ ਕਰਦਾ ਪਿਆ, ਤੇ ਤੁਸੀਂ ਦੇਖ ਲਓ ਦੇਸ਼ ਨੂੰ ਕਿਸ ਦਿਸ਼ਾ ਚਲੇ ਜਾਣਗੇ, ਤੁਸੀਂ ਆਪ ਹੀ ਅੰਦਾਜ਼ਾ ਕਰੋ। ਔਰ ਇਹ ਲੋਕ ਆ ਜਿਹੜੇ ਸ਼ਰੇਆਮ, ਇਹਨਾਂ ਦਾ ਇੱਕ ਕੇਂਦਰੀ ਮੰਤਰੀ ਸ਼ਰੇਆਮ ਕਹਿ ਗਿਆ ਸੀਗਾ ਕਿ ਅਸੀਂ ਸੰਵਿਧਾਨ ਨੂੰ ਬਦਲ ਦਿਆਂਗੇ। ਔਰ ਸੰਵਿਧਾਨ ਨੂੰ ਬਦਲਣ ਵਾਲੇ ਲੋਕ ਆ ਜਿਹੜੇ ਸੰਵਿਧਾਨ ਨਾਲ ਥੋੜੀ ਥੋੜੀ ਛੇੜਛਾੜ ਕਰਦੇ ਵੀ ਆਏ ਆ। ਤਾਂ ਉਹ ਜਿਹੜੇ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਉਹ ਇਸ ਗੱਲ ਤੋਂ ਵੀ ਇਨਕਾਰੀ ਆ ਕਿ ਅਸੀਂ ਸਹੁੰ ਚੁੱਕਣੀ ਹੈ ਜਿੱਤੋਂ, ਉਹ ਵੀ ਸਾਡੀ ਪਸੰਦੀਦਾ ਮਜ਼ਹਬ ਦਾ ਹੋਵੇ। ਅਸੀਂ ਦੂਜੇ ਮਜ਼ਹਬ ਨੂੰ ਜਾਂ ਦੂਜੀ ਹੋਰ ਘੱਟ ਗਿਣਤੀਆਂ ਉਹਨਾਂ ਨੂੰ ਕਿਸ ਅੱਖ ਨਾਲ ਦੇਖਦੇ, ਉਹ ਦੱਸਦੇ ਪਏ ਆ। ਇਹ ਅੰਦਰ ਦੀ ਜ਼ਹਿਨੀਅਤ ਹੈ ਜਿਹੜੀ ਉਹ ਵਿਤਕਰੇ ਦੇ ਰੂਪ 'ਚ ਝਲਕਦੀ ਪਈ ਆ। ਤਾਂ ਮੇਰੇ ਖਿਆਲ ਦੇ ਨਾਲ ਇਹਦੇ ਤੇ ਵਿਧਾਇਕੀ ਕਾਰਵਾਈ ਕਰਨੀ ਚਾਹੀਦੀ। ਜੋ ਵੀ ਪ੍ਰਿਵਿਲੇਜ ਕਮੇਟੀ ਦੀ ਜਾਂ ਜੋ ਵੀ ਉੱਥੇ ਮਰਿਆਦਾ ਕਮੇਟੀ ਦੀ ਕੋਈ ਵੀ ਨਿਯਮਾਵਲੀ ਆ, ਤਾਂ ਉਹਦੇ ਮੁਤਾਬਕ ਇਹ ਵੇਖਣਾ ਚਾਹੀਦਾ ਕਿ ਇਹਦੇ ਤੇ ਕਾਰਵਾਈ ਹੋ ਸਕਦੀ ਹੈ। ਜੇ ਹੋ ਸਕਦੀ ਆ ਇਹਦੇ ਬਿੰਦੇ ਝੱਟੇ ਕਰ ਦੇਣੀ ਚਾਹੀਦੀ ਆ।
ਜੀ ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਸ਼੍ਰੋਮਣੀ ਕਮੇਟੀ ਨੂੰ ਸਿਆਸੀ ਚੁੰਗਲ ਤੋਂ ਕੱਢਣ ਲਈ ਫੂਲਕਾ ਹੋਣਾ ਨੇ ਘੜੀ ਰਣਨੀਤੀ। ਦੇਖੋ, ਫੂਲਕਾ ਸਾਹਿਬ ਨੇ ਰਣਨੀਤੀ ਦਾ ਐਲਾਨ ਤੇ ਪਹਿਲਾਂ ਹੀ ਕਰ ਦਿੱਤਾ ਸੀਗਾ। ਹੁਣ ਉਹਨਾਂ ਨੇ ਕੁਝ ਚੀਜ਼ਾਂ ਸਾਫ਼ ਕੀਤੀਆਂ। ਉਹ ਕਹਿੰਦੇ ਆ ਕਿ ਅਸੀਂ ਇੱਕ ਸੰਗਠਨ ਬਣਾਵਾਂਗੇ ਔਰ ਇਹ ਸੰਗਠਨ ਹੈ ਜਿਹੜਾ ਉਹ ਡਾਇਰੈਕਟਲੀ ਚੋਣਾਂ ਨਹੀਂ ਲੜੂਗਾ। ਇਹ ਦਿਲਚਸਪ ਗੱਲ ਆ। ਉਹ ਕਹਿੰਦੇ ਆ ਕਿ ਸਾਡਾ ਸੰਗਠਨ ਹੈ ਜਿਹੜਾ ਉਹ ਚੋਣ ਨਹੀਂ ਲੜੂਗਾ, ਬਲਕਿ ਚੋਣ ਲੜਨ ਵਾਲਿਆਂ ਦੇ ਨਾਲ ਤਾਲਮੇਲ ਕਰੂਗਾ। ਹੁਣ ਉਹਨਾਂ ਦਾ ਜਿਹੜਾ ਪੈਟਰਨ ਹੈ ਉਹ ਵੀ ਸਾਫ਼ ਹੁੰਦਾ ਪਿਆ। ਉਹ ਕਹਿੰਦੇ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਵਖਰੇਵਿਆਂ ਦਾ ਸ਼ਿਕਾਰ ਆ ਉਹਨਾਂ ਦੇ ਵਿੱਚ ਕੋਆਰਡੀਨੇਟ ਕਰਾਂਗੇ। ਮਤਲਬ ਜਿੱਦਾਂ ਮਿਸ਼ਨਰੀ ਨੇ, ਜਿੱਦਾਂ ਸੰਤ ਸਮਾਜ ਵਾਲੇ, ਉਹ ਸੰਤ ਸਮਾਜ ਨਹੀਂ ਹੈ ਜਿਹੜੇ ਇੱਕ ਅਕਾਲੀ ਦਲ ਨੂੰ ਸਪੋਰਟ ਕਰਦੇ ਆ, ਮਤਲਬ ਕਿ ਜਿਹੜੇ ਖੁੱਲੇ ਰੂਪ ਵਿਚਾਰਾਂ ਵਾਲੇ ਆ, ਜਾਂ ਫਿਰ ਹੋਰ ਪ੍ਰਚਾਰਕ ਆ, ਯਾਨੀ ਜਿਨ੍ਹਾਂ ਦੇ ਵਿੱਚ ਵਖਰੇਵੇਂ ਵਿਚਾਰਕ ਵਖਰੇਵੇਂ ਆ। ਉਹ ਕਹਿੰਦੇ ਕਿ ਅਸੀਂ ਸਾਰਿਆਂ ਕੋਲ ਜਾਵਾਂਗੇ, ਅਸੀਂ ਸਾਰਿਆਂ ਦੇ ਵਖਰੇਵੇਂ ਆ ਜਿਹੜੇ ਉਹ ਇੱਕ ਪਾਸੇ ਰਖਾ ਕੇ SGPC ਲਈ ਜਦੋਜਹਿਦ ਸ਼ੁਰੂ ਕਰਾਂਗੇ, ਤਾਂ ਕਿ ਕਮੇਟੀ ਆ ਜਿਹੜੀ ਉਹ ਨਿਰੋਲ ਧਾਰਮਿਕ ਬੰਦਿਆਂ ਕੋਲ, ਨਿਰੋਲ ਸੇਵਾਦਾਰ ਬੰਦਿਆਂ ਕੋਲ ਆਵੇ ਔਰ ਉਹ ਆਪਣੇ ਸੁਚੱਜੇ ਢੰਗ ਦੇ ਨਾਲ ਇਹ ਸਾਰਾ ਕਾਰ ਪ੍ਰਬੰਧ ਹੈ ਜਿਹੜਾ ਉਹ ਕਰ ਸਕਣ। ਤਾਂ ਉਹਨਾਂ ਨੇ ਇਹਦੇ ਬਾਰੇ ਇਹ ਵੀ ਗੱਲ ਕਹੀ ਆ ਕਿ ਅਸੀਂ ਇੱਕ ਚੀਜ਼ ਕਹਾਂਗੇ ਕਿ ਦੇਖੋ, ਜਿਹੜੇ ਤੁਹਾਡੇ ਵਖਰੇਵੇਂ ਆ ਜਾਂ ਵਿਵਾਦਤ ਵਿਸ਼ੇ ਆ ਤੁਹਾਡੇ, 5 ਸਾਲਾਂ ਲਈ ਉਹਨਾਂ ਨੂੰ ਬਿਲਕੁਲ ਡੱਬਾ ਬੰਦ ਕਰ ਦਿਓ। 5 ਸਾਲ ਤੱਕ ਤੁਸੀਂ ਛੇੜੋ ਨਾ, ਉਸ ਤੋਂ ਬਾਅਦ ਫਿਰ ਦੇਖਾਂਗੇ ਉਹਨਾਂ ਮਾਮਲਿਆਂ ਦਾ ਹੱਲ ਕਿੱਦਾਂ ਹੁੰਦਾ। ਤਾਂ 5 ਸਾਲ ਤੱਕ ਉਹ ਜਿਹੜੇ ਤੁਹਾਡੇ ਵਿਚਾਰਕ ਵਖਰੇਵੇਂ ਉਹ ਨਹੀਂ ਹੋਣੇ ਚਾਹੀਦੇ। ਤੁਹਾਡਾ ਇੱਕ ਹੀ ਟੀਚਾ ਹੋਣਾ ਚਾਹੀਦਾ ਕਿ ਅਸੀਂ ਕਮੇਟੀ ਨੂੰ ਜਿਹੜਾ ਉਹ ਰਾਜਸੀ ਦਖਲ ਤੋਂ ਮੁਕਤ ਕਰਨਾ ਵਾ। ਤਾਂ ਇਹ ਇਹਨਾਂ ਨੇ ਸਾਰਾ ਕੁਝ ਸਾਫ਼ ਕਰ ਦਿੱਤਾ ਔਰ ਨਾਲ ਇਹ ਗੱਲ ਕਹੀ ਆ ਕਿ ਮੈਂ ਨਾ ਲੋਕ ਸਭਾ ਦਾ ਇਲੈਕਸ਼ਨ ਲੜੂੰਗਾ ਤੇ ਨਾ SGPC ਦਾ ਇਲੈਕਸ਼ਨ ਲੜੂੰਗਾ। ਤੋ ਚੀਜ਼ਾਂ ਬਿਲਕੁਲ ਸਾਫ਼ ਹੋ ਗਈਆਂ। ਵੈਸੇ ਵੀ ਚਰਚਾ ਸੀਗਾ ਇੱਥੇ ਮੇਰੀ ਪੋਸਟ ਤੇ ਇੱਕ ਬਹੁਤ ਵੱਡੇ ਆਗੂ ਆ, ਉਹ ਵੀ ਵੈਸੇ ਸਟੂਡੈਂਟ ਫੈਡਰੇਸ਼ਨ ਦੇ ਕਾਫੀ ਦੇਰ ਹੋ ਰਹੇ ਆ ਮੁਖੀ, ਉਹਨਾਂ ਨੇ ਕਮੈਂਟ ਕੀਤਾ ਸੀਗਾ ਤੇ ਉਹਨਾਂ ਨੂੰ ਥੱਲੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀਗੀ ਕਿ ਅਸਲ ਦੇ ਵਿੱਚ ਫੂਲਕਾ ਸਾਹਿਬ ਦੇ ਨਾਲ ਕੁਝ ਪੰਥਕ ਪ੍ਰਚਾਰਕਾਂ ਦੀ ਗਾਂਢੀ ਸਾਂਢੀ ਆ ਔਰ ਇਹ ਰਲ ਕੇ ਖੇਡਣਗੇ। ਤਾਂ ਉਹਨਾਂ ਨੇ 2-3 ਦਿਨ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀਗੀ। ਤਾਂ ਦੂਸਰੇ ਪਾਸੋਂ ਇੱਕ ਚਰਚਾ ਇਹ ਵੀ ਸੀਗਾ ਕਿ ਕਾਂਗਰਸ ਦੇ ਨਾਲ ਜਿਹੜਾ ਗੱਠਜੋੜ ਹੁੰਦਾ ਪਿਆ, ਸੰਭਾਵਿਕ ਗੱਠਜੋੜ ਹੈ ਜਿਹੜਾ, ਸ਼ਾਇਦ ਉਹਦੇ ਕਰਕੇ ਫੂਲਕਾ ਸਾਹਿਬ ਨਾਰਾਜ਼। ਤਾਂ ਫੂਲਕਾ ਸਾਹਿਬ ਹੁਣ ਪ੍ਰਚਾਰਕਾਂ ਦੇ ਵਿੱਚ ਜਿੱਦਾਂ ਉਹ ਕਹਿੰਦੇ ਕਿ ਤਾਲਮੇਲ ਕਰਵਾਊਂਗਾ ਜਾਂ ਦੂਸਰੇ ਸੰਤ ਸਮਾਜ ਜਾਂ ਹੋਰ ਜਥੇਬੰਦੀਆਂ, ਤਾਂ ਉਹ ਤੋਂ ਇੱਕ ਚੀਜ਼ ਸਾਫ਼ ਹੁੰਦੀ ਆ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਇਹ ਜਿਹੜੀਆਂ ਇਹ ਪਹਿਲਾਂ ਚੱਲੀਆਂ ਨੇ। ਉਸ ਤੋਂ ਬਾਅਦ ਕਿਉਂਕਿ ਅੱਜ ਇਹਨਾਂ ਨੇ ਇੱਕ ਚੀਜ਼ ਹੋਰ ਵੀ ਸਾਫ਼ ਕੀਤੀ ਹੈ ਕਿ ਜਸਟਿਸ ਕੁਲਦੀਪ ਸਿੰਘ ਜੀ ਆ ਜਿਹੜੇ, ਉਹ ਵੀ ਇਸ ਗੱਲ ਦੇ ਹੱਕ ਦੇ ਵਿੱਚ ਹੈ। ਮੈਂ ਉਹਨਾਂ ਦੇ ਨਾਲ ਵੀ ਬੈਠਕ ਕੀਤੀ ਆ। ਤਾਂ ਇਹਦਾ ਮਤਲਬ ਆ ਕਿ ਪਹਿਲਾਂ ਅਗੇਤੀਆਂ ਬੈਠਕਾਂ ਜਿਹੜੀਆਂ ਹੋਈਆਂ ਨੇ, ਸੋ ਵਿਚਾਰ ਚਰਚਾਵਾਂ ਚੱਲੀਆਂ ਨੇ। ਮੈਨੂੰ ਇਹ ਨਹੀਂ ਪਤਾ ਕਿ ਕਿਹਦੇ ਨਾਲ ਆ, ਪਰ ਇਹ ਖਿਚੜੀ ਆ ਜਿਹੜੀ ਉਹ ਇਹ ਨਹੀਂ ਹੈ ਕਿ ਯਕਦਮ ਪੱਕੀ ਹੈ। ਇਹਦਾ ਮਤਲਬ ਕਿ ਪਹਿਲਾਂ ਤੋਂ ਹੀ ਇਹ ਸਾਰਾ ਕੁਛ ਹੈ ਜਿਹੜਾ ਉਹ ਵਿੱਢਿਆ ਗਿਆ ਸੀਗਾ। ਮੌਕੇ ਦੀ ਨਜ਼ਾਕਤ ਦੇਖੀ ਗਈ ਹੈ। ਤਾਂ ਇਸ ਸਮੇਂ ਜਦੋਂ ਨਜ਼ਾਕਤ ਸੀਗੀ ਤਾਂ ਫਿਰ ਇਹਨਾਂ ਨੇ ਹੁਣ ਦੇਖ ਲਿਆ ਕਿ ਤਾਕਤ ਥੋੜੀ ਜਿਹੀ ਵਿਖਾ ਦਿੱਤੀ। ਜੀ 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 ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਛੱਡਣ ਮਗਰੋਂ ਕਹਿੰਦੇ ਖਹਿਰਾ ਹੁਣੀ ਭਲ ਕੇ ਕਰਨਗੇ ਵੱਡਾ ਧਮਾਕਾ। ਦੇਖੋ, ਇਹ ਵੀ ਤਾਂ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਸੀਗੇ ਕਿ ਇਹਨਾਂ ਨੇ ਪਾਰਟੀ ਬਣਾਉਣੀ ਹੈ ਔਰ ਨਾ ਵੀ ਤਕਰੀਬਨ ਉਹੀ ਸਾਹਮਣੇ ਆ ਰਿਹਾ। ਜਿੱਦਾਂ ਆਪਾਂ ਕਿਹਾ ਸੀਗਾ ਕਿ ਜਿਹੜਾ ਉਹਨਾਂ ਦਾ ਪੋਸਟਰ ਸ਼ੇਅਰ ਹੋਇਆ ਸੀਗਾ ਉਸ ਦਿਨ ਪੜ੍ਹ ਕੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਪੰਜਾਬ ਏਕਤਾ ਪਾਰਟੀ ਸ਼ਾਇਦ ਏਦਾਂ ਦਾ ਹੀ ਕਰਨਗੇ, ਪੰਜਾਬੀ ਏਕਤਾ ਪਾਰਟੀ। ਹਰਿਆ ਜਿਹਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਉਦੋਂ ਪੋਸਟਰ, ਤਾਂ ਬਿਲਕੁਲ ਉਹੀ ਕਿਆਫੇ ਆ, ਉਹੀ ਚਰਚਾ ਆ ਕਿ ਸੁਖਪਾਲ ਖਹਿਰਾ ਹੋਰੀ ਕੱਲ ਨੂੰ ਇਹ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਸਕਦੇ। ਇੱਕ ਚੀਜ਼ ਤੇ ਇਹ ਆ। ਦੂਸਰਾ ਇਹ ਆ ਕਿ ਜਿਹੜਾ ਮਾਸਟਰ ਬਲਦੇਵ ਸਿੰਘ ਹੈ ਜੈਤੋ ਤੋਂ, ਇਹਨਾਂ ਦਾ ਵਿਧਾਇਕ ਆ, ਇਹਨਾਂ ਦੇ ਪੱਖ ਦਾ ਵਿਧਾਇਕ ਆ, ਉਹ ਅਸਤੀਫਾ ਦੇ ਸਕਦਾ ਹੈ। ਇਹ ਦੋ ਚੀਜ਼ਾਂ ਹੋ ਸਕਦੀਆਂ ਕੱਲ ਨੂੰ, ਕਿਉਂਕਿ ਮੰਗਲਵਾਰ ਦਾ ਦਿਨ ਮਹੱਤਵਪੂਰਨ ਰਹੇਗਾ। ਸੋ ਇਹ ਦੋ ਚੀਜ਼ਾਂ ਵਾਪਰਨ ਦੀ ਸੰਭਾਵਨਾ, ਇੱਕ ਤੇ ਆ ਕਿ ਮਾਸਟਰ ਬਲਦੇਵ ਸਿੰਘ ਹੋਰੀ ਆ ਜਿਹੜੇ ਉਹ ਰਿਜ਼ਾਈਨ ਕਰ ਸਕਦੇ ਆ। ਦੂਸਰਾ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਪਾਰਟੀ ਬਣਾ ਸਕਦਾ। ਮਾਸਟਰ ਬਲਦੇਵ ਸਿੰਘ ਦੇ ਅਸਤੀਫੇ ਦਾ ਜਿੱਥੋਂ ਤੱਕ ਤਾਲੁਕ ਹੈ, ਉਹ ਕਹਿੰਦੇ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਤੋਂ ਇਲੈਕਸ਼ਨ ਲੜ ਲੈਣ, ਕਿਉਂਕਿ ਫਰੀਦਕੋਟ ਰਿਜ਼ਰਵ ਸੀਟ ਆ। ਤਾਂ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰੇ ਬਾਰੇ ਵੀ ਚਰਚੇ ਆ ਕਿ ਬਠਿੰਡੇ ਤੋਂ ਚੋਣ ਲੜ ਸਕਦਾ। ਉਹਦਾ ਅੱਜ ਇਹਨਾਂ ਨੇ ਇੱਕ ਦੂਜੇ ਤੇ ਹਮਲੇ ਬਹੁਤ ਤਗੜੇ ਕੀਤੇ ਆ, ਬਹੁਤ ਤੀਖਣ ਕੀਤੇ ਆ। ਚੀਮਾ ਸਾਹਿਬ ਉਹ ਤੇ ਕਹਿੰਦੇ ਕਿ ਇਹਦੀ ਹੁਣ ਜ਼ਮੀਰ ਕਿੱਧਰ ਗਈ ਆ, ਜ਼ਮੀਰ ਕਿਉਂ ਮਰ ਗਈ ਆ, ਅਸਤੀਫਾ ਦੇਵੇ। ਤੇ ਉਹ ਕਹਿੰਦਾ ਕਿ ਇਹਨਾਂ ਨੂੰ ਬੜੀ ਅਸਤੀਫੇ ਲੈਣ ਦੀ ਕਾਹਲੀ ਆ, ਤੇ ਜੇ 1-2 ਨੇ ਹੋਰ ਮੇਰੇ ਨਾਲ ਅਸਤੀਫੇ ਦੇ ਦਿੱਤੇ
ਤੇ ਮੁੜ ਕੇ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰ ਦਾ ਆਗੂ ਬਣ ਜਾਣਾ, ਫਿਰ ਕਰ ਲਓ ਜਿਹੜਾ ਕੋ ਕਰਨਾ। ਬੜੀ ਕਾਹਲੀ ਹੈ ਤੁਹਾਨੂੰ। ਉਧਰੋਂ ਅਰਵਿੰਦ ਕੇਜਰੀਵਾਲ ਬੋਲਿਆ, ਉਹ ਕਹਿੰਦਾ ਕਿ ਦੇਖੋ ਜਿਨ੍ਹਾਂ ਨੂੰ ਪਦ ਦੀ ਜਾਂ ਅਹੁਦੇ ਦੀ ਲਾਲਸਾ ਹੈ, ਉਹ ਦੇਸ਼ ਲਈ ਕੰਮ ਨਹੀਂ ਕਰਨਾ ਚਾਹੁੰਦੇ, ਤੇ ਉਹ ਜਾ ਸਕਦੇ ਆ, ਕਿਉਂਕਿ ਇਹਦੇ ਨਾਲ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਆ। ਤੇ ਸੁਖਪਾਲ ਖਹਿਰਾ ਉਹਨੂੰ ਵੀ ਪੈ ਨਿਕਲਿਆ, ਕਹਿੰਦਾ ਕਿ ਜਿਹੜਾ ਲੋਕ ਦੂਸਰਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸਦਾ, ਉਹ ਖੁਦ 2 ਵਾਰੀ 3 ਵਾਰੀ ਸੰਵਿਧਾਨ ਹੈ ਜਿਹੜਾ ਪਾਰਟੀ ਦਾ, ਉਹ ਛਿੱਕੇ ਤੇ ਟੰਗ ਕੇ ਕਨਵੀਨਰ ਬਣਿਆ ਪਿਆ। ਯਾਨੀ ਤਿੱਖੇ ਸ਼ਬਦੀ ਹਮਲੇ ਆ। ਭਗਵੰਤ ਮਾਨ ਵੀ ਪੂਰੇ ਫਾਰਮ ਦੇ ਵਿੱਚ ਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਨਾਲੋਂ ਨਾਲ ਵਾਪਰ ਰਹੀਆਂ ਨੇ, ਤਾਂ ਕਾਂਗਰਸ ਹੋਵੇ ਅਕਾਲੀ ਦਲ ਹੋਵੇ, ਉਹ ਤੇ ਪਾਸੇ ਹੋ ਕੇ ਬੈਠ ਗਏ ਆ ਕਿ ਦੋਵੇਂ ਘਰ ਆਪੋ ਵਿੱਚ ਦੀ ਉਲਝੇ ਪਏ ਆ। ਵੈਸੇ ਘਰ ਇਹਨਾਂ ਦੇ ਕਹੀ ਨਿਕਲੇ ਆ। ਛੋਟਾਪੁਰ ਆਪਣਾ ਘਰ ਆ, ਡਾਕਟਰ ਧਰਮਵੀਰ ਗਾਂਧੀ ਦਾ ਆਪਣਾ ਘਰ ਹੋ ਗਿਆ, ਹੁਣ ਇਹਦਾ ਹੋ ਗਿਆ, ਇੱਕ ਆਮ ਆਦਮੀ ਪਾਰਟੀ ਹੋ ਗਈ। ਇਲੈਕਸ਼ਨ ਤੱਕ ਮੇਰੇ ਖਿਆਲ ਦੇ ਨਾਲ ਉਹ ਜਿਵੇਂ ਗਾਣਾ ਸੀ ਨਾ, ਚੱਕ ਲਈ ਯਾਰਾ 5 ਚੀਜ਼ਾਂ ਪੂਰੀਆਂ, ਹੋ ਸਕਦਾ 5ਵਾਂ ਵੀ ਕੋਈ ਹੋ ਜਾਵੇ। ਤਾਂ ਘਰ ਇਹਨਾਂ ਦੇ ਆਪੋ ਆਪਣੇ, ਪਰ ਆਪੋ ਵਿੱਚ ਡਹਿ ਪਿਆ। ਆਮ ਆਦਮੀ ਪਾਰਟੀ ਦੀ ਇਹ ਜਿਹੜੀ ਘਮਸਾਨ ਆ, ਉਹ ਅਕਾਲੀਆਂ ਲਈ ਘੱਟ ਪਰ ਕਾਂਗਰਸ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਰਹੀ ਹੈ। ਕਿੱਥੇ ਇਹਨਾਂ ਨੇ ਰਲ ਕੇ ਉਹਨਾਂ ਨੂੰ ਘੇਰਨਾ ਸੀਗਾ, ਕਿੱਥੇ ਇਹ ਆਪ ਘਿਰੇ ਪਿਆ। ਸੋ ਮਜ਼ਾਕ ਇਹਨਾਂ ਨੂੰ ਹੋਣ ਡਿਆ। ਸੁਖਪਾਲ ਖਹਿਰੇ ਨੇ ਆਪਣਾ ਰਸਤਾ ਅਲੱਗ ਕਰ ਲਿਆ, ਪਰ ਸ਼ਾਇਦ ਇਹ ਮੰਨ ਕੇ ਚੱਲ ਰਿਹਾ ਸੁਖਪਾਲ ਖਹਿਰਾ ਕਿ ਮੈਂ ਅਸਤੀਫਾ ਨਹੀਂ ਦੇਣਾ, ਕਿਉਂਕਿ ਇਸ ਸਮੇਂ ਉਹਦੇ ਨਾਲੋਂ ਜ਼ਿਆਦਾ ਦੁਬਿਧਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਕਿ ਇਹਨਾਂ ਅਸਤੀਫਿਆਂ ਦਾ ਕੀਤਾ ਕੀ ਜਾਵੇ। ਕਿਤੇ ਇਹ ਨਾ ਹੋਵੇ ਕਿ ਅਸੀਂ ਵਿਰੋਧੀ ਧਿਰ ਚੋਂ ਵੀ ਜਾਂਦੇ ਲੱਗੀਏ ਤੇ ਲੋਕ ਹੈ ਜਿਹੜੇ ਉਹ ਫਿਰ ਸਾਨੂੰ ਹੋਰ ਵੀ ਲਾਂਘਾ ਪਾਉਣ ਲੱਗਣ। ਜੀ ਜੀ, ਇਹਨਾਂ ਦੇ ਲਈ ਰਾਹ ਕੋਈ ਪੱਧਰਾ ਜਿਹੜਾ ਉਹ ਨਜ਼ਰ ਆਉਂਦਾ ਨਹੀਂ। ਅਗਲੀ ਗੱਲ ਕਰਦੇ ਹਾਂ, ਭਗਵੰਤ ਮਾਨ ਹੁਣੀ ਖੋਲ੍ਹਣਗੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕੱਚਾ ਚਿੱਠਾ। ਦੇਖੋ, ਇਹਨਾਂ ਨੇ ਐਲਾਨ ਕੀਤਾ ਕਿ ਅਸੀਂ 9 ਤਰੀਕ ਨੂੰ ਇੱਕ ਕੱਚਾ ਚਿੱਠਾ ਖੋਲਾਂਗੇ। ਉਹਦੇ ਵਿੱਚ ਇਹ ਤੇ ਦਾਅਵਾ ਕਰਨ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਹਿਣਾ। ਸਾਡੇ ਕੋਲ ਇਹੋ ਜਿਹੇ ਤੱਥ ਪਹੁੰਚ ਚੁੱਕੇ ਆ ਜਿਹਦੇ ਵਿੱਚ ਸਾਫ਼ ਤੌਰ ਤੇ ਇਹ ਨਜ਼ਰ ਆਉਂਦਾ ਕਿ ਬਾਦਲਾਂ ਨੂੰ ਬਚਾਇਆ ਜਾ ਰਿਹਾ। ਇਸ ਤਰ੍ਹਾਂ ਦੇ ਇਹਨਾਂ ਨੇ ਦਾਅਵੇ ਕੀਤੇ, ਕਹਿੰਦੇ ਕਿ 9 ਤਰੀਕ ਨੂੰ ਅਸੀਂ ਫੱਟੇ ਚੱਕ ਦਿਆਂਗੇ, ਕਿੱਲੀ ਨੱਪ ਦਿਆਂਗੇ। ਹੁਣ ਦੇਖੋ ਕੀ ਕਰਦੇ। ਵੈਸੇ ਇਹਨਾਂ ਨੂੰ ਛਿਣਕ ਜੀ ਪੈਂਦੀ ਹੁੰਦੀ ਹੈ ਜਦੋਂ ਇਲੈਕਸ਼ਨ ਆਉਂਦਾ ਨਾ, ਇਸ ਤਰ੍ਹਾਂ ਕਰਦੇ ਹੁੰਦੇ ਆ। ਯਾਦ ਹੋਣਾ ਤੁਹਾਨੂੰ ਜਦੋਂ 2017 ਦਾ ਇਲੈਕਸ਼ਨ ਸੀਗਾ, ਉਦੋਂ ਪਹਿਲਾਂ ਵੀ ਠਾਹ ਪ੍ਰੈਸ ਕਾਨਫਰੰਸ ਹੁੰਦੀਆਂ ਸੀਗੀਆਂ। ਮਜੀਠੀਏ ਨੂੰ ਕਿਸ ਤਰ੍ਹਾਂ ਨਿਸ਼ਾਨੇ ਤੇ ਲੈਂਦੇ ਸੀ ਕਿ ਉਦੋਂ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ, ਸ਼ੀਲਾ ਦੀਕਸ਼ਤ ਨੂੰ ਕਿੱਦਾਂ ਨਿਸ਼ਾਨੇ ਤੇ ਲੈਂਦੇ ਸੀ। ਉਹ ਸਾਰੀਆਂ ਚੀਜ਼ਾਂ ਆਪਾਂ ਵੇਖੀਆਂ ਨੇ, ਪਰ ਬਾਅਦ ਦੇ ਵਿੱਚ ਫਿਰ ਉਹ ਚੀਜ਼ਾਂ ਕਿੱਦਾਂ ਪਲਟੀਆਂ ਨੇ ਉਹ ਵੀ ਆਪਾਂ ਵੇਖੀਆਂ ਨੇ। ਇਹਨਾਂ ਦੇ ਦਾਅਵੇ ਤੇ ਬਹੁਤ ਵੱਡੇ ਵੱਡੇ, ਪਰ ਇਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਆ, ਜੋ ਪ੍ਰੈਸ ਕਾਨਫਰੰਸ ਇਦਾਂ ਦੇ ਵੱਡੇ ਵੱਡੇ ਦਾਅਵੇ ਕਰਨ ਤੋਂ ਬਾਅਦ ਤੱਥ ਲਿਆਉਂਦੇ ਆ, ਤਾਂ ਉਹ ਤਕਰੀਬਨ ਲੋਕਾਂ ਨੇ ਨਾ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਹੀ ਪੜ੍ਹੀਆਂ ਜਾਂ ਸੁਣੀਆਂ ਜਾਂ ਵਿਚਾਰੀਆਂ ਹੁੰਦੀਆਂ। ਦੇਖਦੇ ਆ ਐਤਕੀ ਕੀ ਉਹ ਰੀਤ ਕੀ ਫਿਰ ਤਾਂ ਟੁੱਟਦੀ ਆ ਕਿ ਲੋਕਾਂ ਨੂੰ ਕੋਈ ਨਵਾਂ ਤੱਥ ਜਿਹੜਾ ਉਹ ਵੇਖਣ ਨੂੰ ਜਾਂ ਪੜ੍ਹਨ ਨੂੰ ਮਿਲੂਗਾ, ਜਾਂ ਫਿਰ ਉਹੀ ਚੀਜ਼ ਆ ਜਿਹੜੀ ਲੋਕਾਂ ਨੇ ਆਮ ਤੌਰ ਤੇ ਵੈਸੇ ਤੇ ਆਹ ਚੀਜ਼ਾਂ ਜਿਹੜੀਆਂ ਕਹਿੰਦੇ ਪਏ ਆ ਕਿ ਫਲਾਣਾ ਫਲਾਣੇ ਨੂੰ ਬਚਾ ਰਿਹਾ। ਇਹ ਤਾਂ ਮੇਰੇ ਖਿਆਲ ਦੇ ਨਾਲ ਇੱਥੇ ਬੱਚੇ ਬੱਚੀਆਂ ਨੂੰ ਪਤਾ ਕਿ ਕੌਣ ਕਿਹਨੂੰ ਬਚਾ ਰਿਹਾ। ਨਵੀਂ ਚੀਜ਼ ਜਿਹੜੀ ਤਥਾਤਮਕ ਚੀਜ਼ ਕੀ ਦੱਸਦੇ ਆ, ਉਹਦੇ ਵੇਖਣ ਲਈ ਸਾਨੂੰ ਇੰਤਜ਼ਾਰ ਕਰਨਾ ਪਊਗਾ। ਜੀ ਜੀ। ਤੇ ਮਿੰਟੂ ਜੀ, ਜਿਹੜੀ ਕਹਿੰਦੇ ਵੀ 9 ਤਰੀਕ ਨੂੰ ਜਿਹੜੇ ਬੜੇ ਕਹਿੰਦੇ ਵੱਡੇ ਤੱਥ ਮੌਜੂਦ ਹੋਏ ਆ ਵੀ ਜਿਹੜੀ ਇਹ ਸਿੱਟ ਚੱਲਦੀ ਆ ਜਾਂ ਜਿਹੜੀਆਂ ਚੱਲ ਰਹੀਆਂ, ਕੀ ਉਹਨਾਂ ਨੂੰ ਇਹ ਤੱਥ ਦਿੱਤੇ ਜਾ ਸਕਦੇ ਆ ਵੀ ਉਹ ਅੱਗੇ ਪਤਾ ਕਰ ਸਕਣ ਵੀ ਕੌਣ ਸੀਗਾ ਅਸਲ ਜ਼ਿੰਮੇਵਾਰ? ਹਾਂ, ਦੇ ਸਕਦੇ ਜੇ ਇਹਨਾਂ ਦੇ ਕੋਲ ਨਵਾਂ ਤੱਥ ਹੋਵੇ। ਕੋਈ SIT ਤੇ ਬਾਜਾ ਮਾਰਦੀ ਆ, SIT ਦਾ ਤਾਂ ਬੈਠੇ ਹੋ ਤੇ ਕੰਪਿਊਟਰ ਤੇ ਸਾਰੀ ਦਿਹਾੜੀ ਗੇਮਾਂ ਖੇਡਦੇ ਰਹਿੰਦੇ ਕਿ ਗਵਾਹ ਆ ਜਾਵੇ। ਅਸੀਂ ਤਾਂ ਵਿਹਲੇ ਬੈਠੇ ਹਾਂ ਕਿਉਂਕਿ ਉਹਨਾਂ ਨੇ ਸਾਰਿਆਂ ਦੇ ਬਿਆਨ ਕਲਮਬੰਦ ਕਰ ਲਏ ਆ। ਹੁਣ ਤੇ ਕੰਮ ਹੈ ਜਿਹੜਾ ਬਹੁਤ ਥੋੜਾ ਬਚਿਆ, ਤੇ ਜੇ ਇਹਨਾਂ ਦੇ ਕੋਲ ਹੈਗਾ ਤੇ ਦੇ ਸਕਦੇ ਆ, ਐਡੀ ਕਿਹੜੀ ਗੱਲ ਆ। ਪਰ ਦੇਖੋ ਚੱਕਰ ਕੀ ਆ ਕਿ SIT ਨੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਚ ਉਹਨਾਂ ਨੇ ਖੁਦ ਕਹਿ ਦਿੱਤਾ ਕਿ ਡੇਰੇ ਤੱਕ ਤਾਰਾਂ ਜੁੜੀਆਂ ਹੋਈਆਂ ਜੀ। ਡੇਰਾ ਤੇ ਅਕਾਲੀ ਦਲ ਤੇ ਕਾਂਗਰਸ ਪਿੱਛੇ ਕੀ ਰਹਿ ਗਿਆ ਜੇ ਬਚਾਇਆ ਜਾ ਰਿਹਾ? ਮੰਨ ਲਓ ਹੁਣ ਸਭ ਤੋਂ ਵੱਡੀ ਗੱਲ ਉਦੋਂ ਵੀ ਆਪਾਂ ਇਹੋ ਹੀ ਕੀਤੀ ਸੀਗੀ ਕਿ ਜੇ ਡੇਰੇ ਨਾਲ ਤਾਰਾਂ ਜੁੜਦੀਆਂ ਤੇ ਫਿਰ ਡੇਰੇਦਾਰ ਨੂੰ ਕਿਉਂ ਨਹੀਂ ਪੁੱਛਗਿੱਛ ਚ ਸ਼ਾਮਲ ਕੀਤਾ ਜਾ ਰਿਹਾ? ਹੁਣ ਕੋਈ ਨਾ ਕੋਈ ਰਾਜ ਤੇ ਹੈ ਇਸ ਗੱਲ ਦੇ ਵਿੱਚ ਜੀ। ਤੇ ਜੇ ਆਪਾਂ ਵੇਖੀਏ ਤਾਂ ਉਸ ਸਮੇਂ ਦਾ ਗ੍ਰਹਿ ਮੰਤਰੀ ਜਦੋਂ ਗੋਲੀ ਚੱਲਦੀ ਹੈ, ਉਹ ਸੁਖਬੀਰ ਸਿੰਘ ਬਾਦਲ ਸੀ, ਉਹ ਕਹਿੰਦਾ ਮੈਂ ਬਾਹਰ ਆ। ਉਹਦੀ ਜਗ੍ਹਾ ਤੇ ਇੱਥੇ ਕੌਣ ਸੀਗਾ? ਉਹਨੂੰ ਜਵਾਬਦੇਹ ਬਣਾਇਆ। ਕਿੰਨਾ ਕੁ ਜਵਾਬਦੇਹ ਬਣਾਇਆ ਪਰ ਪਤਾ ਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖੋ ਮੌੜ ਬੰਬ ਧਮਾਕੇ ਚ ਉਹ ਵੀ ਤੇ ਇੱਕ ਬਚਾਅ ਹੀ ਕੀਤਾ ਜਾ ਰਿਹਾ ਨਾ ਖੁੱਲੇ ਰੂਪ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਪਤਾ, ਪਰ ਜੇ ਇਹਨਾਂ ਦੇ ਕੋਲ ਨਵਾਂ ਤੱਥ ਆ ਤੇ ਚੰਗੀ ਗੱਲ ਆ, ਲੈ ਆਉਣ, ਠੀਕ ਆ। ਉਹਦੇ ਲਈ ਪ੍ਰੈਸ ਕਾਨਫਰੰਸ ਕਰਕੇ ਸਿਆਸੀ ਮਾਈਲੇਜ ਵੀ ਲੈ ਲੈਣ। ਉਹ ਆਪਣੇ ਆਪ ਹੀ ਫਿਰ ਤੱਥ ਜਿਹੜਾ ਉਹ ਕ੍ਰਾਸ ਚੈੱਕ ਹੋ ਜਾਊਗਾ ਕਿ ਉਹਦੇ ਚ ਕਿੰਨਾ ਕੁ ਦਮ ਆ।
ਪਰ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਜਿਹੜੀ ਆ ਖੋਜ ਤਾਂ ਇਹਨਾਂ ਦੀ ਹੋਊਗੀ। ਜੇ ਹੈ ਤੇ ਫਿਰ ਤੇ ਕਮਾਲ ਦੀ ਗੱਲ ਆ, ਫਿਰ ਤੇ ਆਪਾਂ ਕਹਿ ਸਕਦੇ ਕਿ ਦੂਜੀਆਂ ਏਜੰਸੀਆਂ ਦੇ ਨਾਲ ਉਹ ਹੀ ਜ਼ਿਆਦਾ ਤੇਜ਼ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕੈਪਟਨ ਨੇ ਕਹਿੰਦੇ ਹੁਣ ਮੰਨਿਆ ਵੀ ਅਜੇ ਨਹੀਂ ਸ਼ੁਰੂ ਹੋਇਆ ਕਰਤਾਰਪੁਰ ਲਾਂਘੇ ਦਾ ਕੋਈ ਵੀ ਕੰਮ। ਕੈਪਟਨ ਅਮਰਿੰਦਰ ਸਿੰਘ ਗਿਆ ਸੀਗਾ ਰਾਹੁਲ ਗਾਂਧੀ ਕੋਲ, ਦੱਸਦੇ ਕਹਿੰਦੇ ਆ ਕਿ 10 ਮਿੰਟ ਇਕੱਲਿਆਂ ਨੇ ਕਮਰੇ 'ਚ ਗੱਲ ਕੀਤੀ। ਹੁਣ ਕੀ ਗੱਲ ਕੀਤੀ ਹੈ ਤੇ ਕੰਧਾਂ ਹੀ ਜਾਣਦੀਆਂ ਜਾਂ ਦੋਨੇ ਜਾਣਦੇ ਆ, ਪਰ ਦੱਸਦੇ ਆ ਕਿ ਕਾਫੀ ਦੀਰਘ ਵਿਚਾਰਾਂ ਹੋਈਆਂ ਨੇ ਔਰ ਲੀਡਰਸ਼ਿਪ ਦੇ ਮਾਮਲੇ 'ਚ ਥੋੜੇ ਜਿਹੇ ਸਵਾਲ ਕੀਤੇ ਗਏ ਆ। ਕੁਛ ਮੀਡੀਆ ਹਾਊਸ ਜਿਹੜੇ ਉਹ ਦਾਅਵਾ ਕਰਦੇ ਆ ਕਿ ਰਾਹੁਲ ਗਾਂਧੀ ਨੇ ਇਹਨਾਂ ਨੂੰ ਖਾਸ ਤੌਰ ਤੇ ਤਾਕੀਦ ਕੀਤੀ ਆ ਕਿ ਕੈਪਟਨ ਸਾਹਿਬ ਆਪਣੇ ਵਰਕਰਾਂ ਦੀ ਗੱਲ ਸੁਣੋ, ਵਰਕਰਾਂ ਦੀ ਗੱਲ ਸੁਣੋ, ਕਿਉਂਕਿ ਇਲੈਕਸ਼ਨ ਆਉਂਦਾ ਪਿਆ ਮੂਹਰੇ। ਸ਼ਾਇਦ ਹੋ ਸਕਦਾ ਕਿ ਇਹਨਾਂ ਨੇ ਪੰਚਾਇਤੀ ਚੋਣਾਂ ਦਾ ਜਾ ਕੇ ਰਿਪੋਰਟ ਕਾਰਡ ਰੱਖਿਆ ਹੋਵੇ। ਰਿਪੋਰਟ ਕਾਰਡ ਤੁਹਾਨੂੰ ਪਤਾ ਹੀ ਆ, ਫਿਰ ਇੱਧਰ ਉੱਧਰ ਬਣ ਜਾਂਦੇ ਆ। ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ, ਨਿਗਮਾਂ ਦੀਆਂ ਚੋਣਾਂ ਜਿੱਤੀਆਂ, ਕੌਂਸਲਾਂ ਦੀਆਂ ਚੋਣਾਂ ਜਿੱਤੀਆਂ, ਪੰਚਾਇਤੀ ਚੋਣਾਂ ਜਿੱਤੀਆਂ, ਜ਼ਿਮਨੀ ਚੋਣ ਜਿੱਤੀ, ਇਹ ਰਿਪੋਰਟ ਕਾਰਡ 'ਚ ਆ ਜਾਂਦਾ ਸਾਰੀਆਂ ਚੀਜ਼ਾਂ। ਤਾਂ ਹੁਣ ਜਿਹੜੀ ਗੱਲ ਨਵੀਂ ਸੁਣਨ ਨੂੰ ਮਿਲੀ ਆ ਉਹ ਇਹੋ ਹੀ ਆ ਕਿ ਤਾਕੀਦ ਹੋਈ ਆ ਰਾਹੁਲ ਗਾਂਧੀ ਵੱਲੋਂ ਕਿ ਭਾਈ ਵਰਕਰਾਂ ਦੀ ਗੱਲ ਸੁਣੋ। ਔਰ ਬਾਹਰ ਜਦੋਂ ਆਏ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਗੱਲਬਾਤ ਦੇ ਵਿੱਚ ਉੱਤੇ ਕੀ ਹੋਇਆ ਉਹ ਤੇ ਨਹੀਂ ਦੱਸਿਆ, ਪਰ ਕੁਝ ਸਵਾਲਾਂ ਦੇ ਜਵਾਬ ਦੇ ਵਿੱਚ ਟਿੱਪਣੀਆਂ ਕਰਕੇ ਗਏ। ਜਿੱਦਾਂ ਉਹਨਾਂ ਨੇ ਕਿਹਾ ਕਿ ਦੇਖੋ ਕਰਤਾਰਪੁਰ ਲਾਂਘੇ ਵਾਲਾ ਜਿਹੜਾ ਮਸਲਾ ਉਹਦੇ ਵਿੱਚ ਜਿਹੜੇ ਪਾਕਿਸਤਾਨ ਵੱਲ ਨਿਰਮਾਣ ਕਾਰਜ ਚੱਲਦੇ ਪਏ ਉਹ ਬੜੀ ਸ਼ਿੱਦਤ ਨਾਲ ਕੰਮ ਕਰਦੇ ਪਏ ਤੇ ਉਹਨਾਂ ਨੇ ਤੇ ਤੱਤ ਕੰਮ ਕਰ ਵੀ ਲਏ ਆ ਤੇ ਜਲਦੀ ਨਵੇੜ ਵੀ ਲਊਗੇ। ਪਰ ਸਾਡੇ ਵਾਲੇ ਪਾਸੇ ਇੱਕ ਆਨੇ ਦਾ ਕੰਮ ਨਹੀਂ ਹੋਇਆ, ਇੱਥੋਂ ਤੱਕ ਕਿ ਸਾਨੂੰ ਫੰਡ ਦਿੱਤਾ ਹੀ ਨਹੀਂ ਹੈ। ਹੁਣ ਤੱਕ ਜ਼ਮੀਨ ਵੀ ਐਕਵਾਇਰ ਨਹੀਂ ਕਰ ਸਕੇ ਅਸੀਂ। ਹਾਲਾਂਕਿ ਜਿਹੜਾ ਵਿਜੇ ਸਾਂਪਲਾ ਕੇਂਦਰੀ ਮੰਤਰੀ, ਉਹ ਕਹਿੰਦਾ ਕਿ ਨਹੀਂ ਜੀ ਇਹ ਬਿਲਕੁਲ ਕੋਰਾ ਝੂਠ ਬੋਲਦੇ ਪਏ ਆ, ਅਸਲ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਕੰਮ ਇਹਨਾਂ ਦਾ, ਔਰ ਨਾ ਹੀ ਇਹਨਾਂ ਨੇ ਫੰਡਿੰਗ ਵਾਸਤੇ ਸਾਨੂੰ ਅਪਰੋਚ ਕੀਤਾ। ਸਾਡੇ ਕੋਲ ਤਾਂ ਫੰਡ ਵਾਧੂ ਪਾਇਆ, ਉਹ ਕਹਿੰਦਾ ਫੰਡ ਤੇ ਸਾਡੇ ਕੋਲ ਲਬਾਲਬ ਭਰੇ ਆ, ਇਹਨਾਂ ਨੇ ਸਾਨੂੰ ਅਪਰੋਚ ਹੀ ਨਹੀਂ ਕੀਤਾ। ਸੋ ਵਿਜੇ ਸਾਂਪਲਾ ਜਿਹੜਾ ਉਹ ਉਲਟ ਦਾਵਾ ਕਰਦਾ ਪਿਆ, ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਇਹਨਾਂ ਸਾਨੂੰ ਦੁੱਕੀ ਨਹੀਂ ਦਿੱਤੀ ਹੁਣ ਤੱਕ। ਪਤਾ ਨਹੀਂ ਕੌਣ ਸੱਚਾ ਜਾਂ ਕੌਣ ਝੂਠਾ, ਪਰ ਜੇ ਇਹ ਮਾਮਲਾ ਮੰਨ ਲਓ ਕੱਲ ਨੂੰ ਪਾਕਿਸਤਾਨ ਇਹ ਸਾਰਾ ਕਾਰਜ ਜਿਹੜਾ ਉਹ ਨੇਤਰੇ ਚਾੜ ਦਿੰਦਾ, ਇੱਧਰ ਜਿੱਦਾਂ ਇਹ ਕਹਿੰਦੇ ਆ ਕਿ ਹਾਲੇ ਕੁਛ ਵੀ ਨਹੀਂ ਕੀਤਾ ਗਿਆ, ਸਾਨੂੰ ਫੰਡਿੰਗ ਵੀ ਨਹੀਂ ਦਿੱਤੀ ਗਈ, ਜ਼ਮੀਨ ਐਕਵਾਇਰ ਕਰਨੀ ਆ ਅਸੀਂ, ਇਹ ਚੀਜ਼ਾਂ ਪਛੜਦੀਆਂ। ਜੇ ਹੋਰ ਕੁਛ ਹਫ਼ਤੇ ਪਛੜਦੀਆਂ, ਮੈਂ ਜਿੱਦਾਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ, ਤਾਂ ਫਿਰ ਇਲੈਕਸ਼ਨ ਵਾਲਾ ਕੰਮ ਆ ਸਕਦਾ। ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਇਲੈਕਸ਼ਨ ਤੋਂ ਬਾਅਦ ਤੱਕ ਵੀ ਚੱਲ ਸਕਦਾ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਇਸ ਮਾਮਲੇ 'ਚ ਰਾਜਨੀਤੀ ਨਾ ਹੋਵੇ। ਜਿੰਨੀ ਪੰਜਾਬ ਦੀ ਲੀਡਰਸ਼ਿਪ ਆ, ਖਾਸ ਤੌਰ ਤੇ ਅਕਾਲੀ ਦਲ ਆ, ਕਾਂਗਰਸ ਆ, ਇਹ ਇਕੱਠੇ ਹੋਣ ਇਸ ਮਾਮਲੇ ਤੇ, ਇਸ ਨੁਕਤੇ ਤੇ ਕਿ ਭਾਈ ਇੱਧਰੋਂ ਕੰਮ ਜਿਹੜਾ ਤੁਸੀਂ ਜਲਦੀ ਤੋਂ ਜਲਦੀ ਪੂਰਾ ਕਰੋ। ਹੁਣ ਕਾਣੋ ਕਿਹਦੇ 'ਚ ਆ, ਕਮੀ ਕਿੱਥੇ ਆ, ਉਹ ਤੇ ਇਹ ਜਾਣਨ। ਪਰ ਇਹ ਮਸਲਾ ਜਿਹੜਾ ਇੱਥੋਂ ਤੱਕ ਪਹੁੰਚਿਆ ਤਾਂ ਇਹਨੂੰ ਅੱਗੇ ਤੋਰਨਾ ਚਾਹੀਦਾ। ਉਹਦਾ ਕੁਝ ਹੋਰ ਵੀ ਟਿੱਪਣੀਆਂ ਕੀਤੀਆਂ ਕੈਪਟਨ ਅਮਰਿੰਦਰ ਸਿੰਘ ਨੇ, ਚੋਬ ਜੀ ਉਹ ਫੇਰ ਲਾ ਗਿਆ ਕਿ ISI ਵਾਲੇ ਏਦਾਂ ਕਰਦੇ ਆ, ਉਹ ਤੇ ਚਲੋ ਇੱਕ ਵੱਖਰਾ ਵਿਸ਼ਾ। ਪਰ ਨਾਲ ਨਵਜੋਤ ਸਿੱਧੂ ਦਾ ਕਹਿ ਗਿਆ ਕਿ ਉਹ ਇੱਕ ਮੰਤਰੀ ਦੇ ਤੌਰ ਤੇ ਨਹੀਂ ਸੀ ਗਿਆ, ਨਿੱਜੀ ਦੌਰੇ ਤੇ ਗਿਆ ਸੀਗਾ ਔਰ ਉਹ ਪੁੱਛ ਕੇ ਗਿਆ ਸੀਗਾ। ਬਾਕੀ ਹੁਣ ਉਹਨਾਂ ਨੇ ਇੱਕ ਚੀਜ਼ ਹੋਰ ਵੀ ਸਾਫ਼ ਕੀਤੀ, ਕਹਿੰਦਾ ਕਿ ਆਮ ਆਦਮੀ ਪਾਰਟੀ ਨਾਲ ਇੱਥੇ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਹਿੰਦੇ ਕਿ ਇਹਨਾਂ ਦੇ 3-4 ਧੜੇ ਬਣੇ ਪਏ, ਕੌਣ ਕੀ ਕਰਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਇਹਨਾਂ ਦੇ ਨਾਲ ਗੱਠਜੋੜ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਜਦ ਕਿ ਚੀਮਾ ਸਾਹਿਬ ਕਹਿੰਦੇ ਕਿ ਆਪ ਫੇਲ ਮੁੱਖ ਮੰਤਰੀ, ਇਹਦੇ ਨਾਲ ਗੱਠਜੋੜ ਕਰਕੇ ਐਂ ਕਰਨਾ ਵੀ ਕੀ ਆ, ਆਮ ਆਦਮੀ ਪਾਰਟੀ ਸੁਪਰ ਮਜ਼ਬੂਤ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਿੱਜੀ ਸਕੂਲ ਸਿਰਫ 8% ਦੀ ਫੀਸਾਂ ਵਧਾ ਸਕਣਗੇ। ਨਿੱਜੀ ਸਕੂਲਾਂ ਦਾ ਜਿਹੜਾ ਮਸਲਾ ਆ ਇਹ ਬੜਾ ਗੁੰਝਲਦਾਰ ਮਸਲਾ, ਔਰ ਦੇਖੋ ਇਹ ਸਾਰਿਆਂ ਤੇ ਹੀ ਪ੍ਰਭਾਵ ਪਾਉਂਦਾ। ਅੱਜ ਦੇ ਦੌਰ ਦੇ ਵਿੱਚ ਹਰੇਕ ਮਾਂ-ਬਾਪ ਦਾ ਜਾਂ ਹਰੇਕ ਬੱਚੇ ਦਾ ਜੀ ਕਰਦਾ ਕਿ ਨਿੱਜੀ ਸਕੂਲਾਂ 'ਚ ਜਾਈਏ। ਉਹਦਾ ਕਾਰਨ ਇਹ ਆ ਕਿ ਢਾਬਾ ਮੰਤਰੀ ਜਿਵੇਂ ਕੱਲ ਕਹਿੰਦਾ ਸੀਗਾ ਕਿ ਢਾਬੇ ਆ ਤੇ ਨਿੱਜੀ ਸਕੂਲ ਜਿਹੜੇ 5 ਸਟਾਰ ਆ, ਜਿਹੜੇ ਸਰਕਾਰੀ ਸਕੂਲ ਆ ਉਹ ਢਾਬੇ ਆ। ਤਾਂ ਜਦੋਂ ਮੰਤਰੀ ਦੀ ਨਿਗਾਹ ਦੇ ਵਿੱਚ ਇੰਨਾ ਫਰਕ ਆ ਤੇ ਫਿਰ ਲੋਕ ਵੀ ਤੇ ਉਸ ਫਰਕ ਨੂੰ ਨਿਹਾਰਦੇ ਹੀ ਆ ਨਾ। ਤਾਂ ਮਾਂ ਬਾਪ ਦਾ ਵੀ ਇਹੋ ਸੁਪਨਾ ਹੁੰਦਾ ਕਿ ਚਲੋ ਸਾਡੀ ਜ਼ਿੰਦਗੀ ਜਿੱਦਾਂ ਗੁਜ਼ਰੀ ਆ ਉਹ ਤਾਂ ਠੀਕ ਠਾਕ ਆ। ਹੁਣ ਬੱਚਾ ਘੱਟੋ ਘੱਟ ਕਿਸੇ ਚੱਜ ਦੇ ਸਕੂਲ ਦੇ ਵਿੱਚ ਤਾਲੀਮ ਲਵੇ, ਤਾਲੀਮ ਯਾਫਤਾ ਹੋਵੇ, ਫਿਰ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਜਿਹੜੀ ਆ ਸੁਖਾਲੀ ਹੋ ਜਾਵੇ। ਪਰ ਸਾਡੇ ਜਿਹੜੇ ਨਿੱਜੀ ਸਕੂਲ ਆ ਉਹ ਇਸ ਗੱਲ ਦਾ ਬਹੁਤ ਵੱਡਾ ਫਾਇਦਾ ਚੁੱਕਦੇ ਆ ਕਿ ਜਿਹੜੀ ਸਾਡੀ ਜਨਤਕ ਸਿੱਖਿਆ ਪ੍ਰਣਾਲੀ ਆ ਉਹ ਬਿਮਾਰ ਹੈ ਵਿਚਾਰੀ, ਉਹ ਤੇ ਢਿੱਲੀ ਮੱਠੀ ਆ, ਉਹ ਤੇ ICU ਦੇ ਵਿੱਚ ਪਈ ਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਲੁੱਟ ਦਾ ਇੱਕ ਕਾਰਨ ਬਣਦੀਆਂ।
ਤਾਂ ਜਦੋਂ ਲੁੱਟ ਦਾ ਕਾਰਨ ਬਣਦੀਆਂ ਲੋਕ ਫਿਰ ਤੜਫਦੇ, ਕਿਉਂਕਿ ਜਿੰਨਾ ਸਾਡਾ ਸਧਾਰਨ ਘਰਾਂ ਦਾ ਬਜਟ ਹੁੰਦਾ ਉਹਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਬੱਚਿਆਂ ਦੀ ਪੜ੍ਹਾਈ ਤੇ ਖਰਚ ਹੋ ਜਾਂਦਾ। ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਅੱਜ ਕੱਲ੍ਹ ਕਈਆਂ ਨੂੰ ਬਲੈਕ ਕਰਨੀ ਪੈ ਰਹੀ ਆ, ਕਈਆਂ ਨੂੰ ਆਪਣਾ ਘਰ ਘੱਟ ਵੇਚਣਾ ਪੈਂਦਾ, ਇੱਥੋਂ ਤੱਕ। ਸੋ ਪੰਜਾਬ ਦੇ ਵਿੱਚ ਇਹ ਇੱਕ ਲੁੱਟ ਆ, ਬਹੁਤ ਵੱਡੀ ਲੁੱਟ ਆ। ਹੁਣ ਇਹਨਾਂ ਦੀ ਰੈਗੂਲੇਟਰੀ ਨੇ ਕਿਹਾ ਕਿ ਜਿਹੜੀ ਇਹਨਾਂ ਦੀ ਫੀਸ ਆ ਸਰਕਾਰੀ ਸਕੂਲਾਂ ਤੋਂ ਇਲਾਵਾ ਨਿੱਜੀ ਸਕੂਲ ਆ ਜਿਹੜੇ, ਇਹਨਾਂ ਦੀ ਜਿਹੜੀ ਫੀਸ ਆ ਉਹ ਸਾਲਾਨਾ 8% ਦੀ ਹੀ ਵੱਧ ਸਕਦੀ ਹੈ। ਔਰ ਦੂਜੀ ਗੱਲ ਇਹ ਆ ਕਿ ਜਿਹੜਾ ਫੀਸਾਂ ਦਾ ਚਾਰਟ ਆ ਉਹ ਸੂਚਨਾ ਬੋਰਡ ਤੇ ਲਾਉਣਾ ਲਾਜ਼ਮੀ ਹੋਊਗਾ ਕਿ ਕਿਹੜੀ ਫੀਸ ਕਿੰਨੀ ਲਈ ਜਾ ਰਹੀ ਆ, ਕਿਹਦੇ ਵਾਸਤੇ ਕਿੰਨਾ ਚਾਰਜ ਕੀਤਾ ਜਾ ਰਿਹਾ। ਇਹ ਮੇਰੇ ਖਿਆਲ ਦੇ ਨਾਲ ਚੰਗੀ ਚੀਜ਼ ਆ। ਇਸ ਤਰ੍ਹਾਂ ਦੇ ਐਲਾਨ ਆਉਂਦੇ ਆ, ਜਿੱਦਾਂ ਕਹਿ ਨਹੀਂ ਜਾਂਦੇ ਕਿ ਹੜ੍ਹਾਂ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ। ਮਈ ਜੂਨ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਮਿਲੂਗੀਆਂ, ਪਰ ਅਗਸਤ ਦੇ ਵਿੱਚ ਕੀ ਹੋਊਗਾ? ਕਹਿ ਦਿੰਦੇ ਆ ਕਿ ਫਲਾਣੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਕਿ ਇੰਨੇ ਪਿੰਡ ਉੱਥੇ ਜਾਓ। ਯਾਨੀ ਮਈ ਦੇ ਵਿੱਚ ਕਹਿ ਦਿੰਦੇ ਆ ਕਿ ਪੂਰਾ ਪ੍ਰਬੰਧ ਕਰ ਲਿਆ ਗਿਆ, ਤੇ ਜਦੋਂ ਪਾਣੀ ਆਉਂਦਾ ਉਦੋਂ ਲੋਕਾਂ ਨੂੰ ਕਹਿੰਦੇ ਕਿ ਬਾਜੋ ਜੇ ਬਚਿਆ ਜਾਂਦਾ, ਇੱਦਾਂ ਦਾ ਪ੍ਰਬੰਧ ਕਰਦੇ ਆ। ਸੋ ਇਹੀ ਗੱਲ ਆ ਕਿ ਹੁਣ ਇਹ ਕਹਿ ਦਿੰਦੇ ਆ ਕਿ ਇੰਨੇ ਫੀਸ ਦੀ ਤੁਸੀਂ ਫੀਸ ਲਓਗੇ, ਇੰਨੇ ਫੀਸ ਤੋਂ ਵੱਧ ਨਹੀਂ ਲੈ ਸਕਦੇ। ਪਰ ਜਦੋਂ ਮੌਕਾ ਆਉਂਦਾ, ਜਦੋਂ ਐਡਮਿਸ਼ਨਾਂ ਹੁੰਦੀਆਂ ਤਾਂ ਉਹੀ ਰੀਐਡਮਿਸ਼ਨ ਤੋਂ ਮਕਸਦ ਇਹ ਆ ਕਿ ਜਿੱਦਾਂ ਹੁਣ ਇੱਕ ਬੱਚਾ ਜਿਹੜਾ ਉਹਨੇ ਇੱਕ ਵਾਰੀ ਐਡਮਿਸ਼ਨ ਲੈ ਲਈ ਆ, ਜੇ ਉਹ ਇੱਕ ਕਲਾਸ 'ਚ ਪਾਸ ਆਊਟ ਹੋ ਕੇ ਦੂਜੀ ਕਲਾਸ 'ਚ ਬਹਿੰਦਾ ਫਿਰ ਉਹਨੂੰ ਐਡਮਿਸ਼ਨ ਲੈਣੀ ਪੈਂਦੀ। ਤਾਂ ਇਹ ਵੀ ਇੱਕ ਲੁੱਟ ਦਾ ਬਹੁਤ ਵੱਡਾ ਇਹਨਾਂ ਨੇ ਕਾਰਨ ਬਣਾਇਆ ਹੋਇਆ। ਸੋ ਦੇਖਦੇ ਆ ਜਿਹੜੀ ਇਹਨਾਂ ਦੀ ਕਹਿਣੀ ਤੇ ਕਰਨੀ ਆ ਉਹਦੇ 'ਚ ਕੀ ਐਤਕੀ ਵੀ ਫਰਕ ਰਹਿੰਦਾ ਜਾਂ ਫਿਰ ਇਹ ਫਰਕ ਹੈ ਜਿਹੜਾ ਉਹ ਮੇਟ ਦਿੱਤਾ ਜਾਂਦਾ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਜਿਹੜੀ ਖਬਰ ਕਰਦੇ ਆ, ਜਿਹੜੇ ਆਮ ਆਦਮੀ ਪਾਰਟੀ ਵਾਲੇ ਬੀਬੀ ਬਲਜਿੰਦਰ ਕੌਰ ਆ ਉਹਨਾਂ ਦੀ ਮੰਗਣੀ ਹੋਈ। ਦੇਖੋ ਉਹਨਾਂ ਦੀ ਮੰਗਣੀ ਹੋ ਗਈ ਅੱਜ, ਪਰ ਉਹਨਾਂ ਦੀ ਮੰਗਣੀ ਹੈ ਜਿਹੜੀ ਉਹ ਇਹਨਾਂ ਦੇ ਇੱਕ ਆਗੂ ਨਾਲ ਹੀ ਹੋਈ ਆ। ਸੁਖਰਾਜ ਸਿੰਘ ਬਾਲਿਆ ਯੂਥ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਆ, ਉਹ ਮੰਗਣੀ ਹੋ ਗਈ ਆ। ਖੁਸ਼ੀ ਵਾਲੀ ਖਬਰ ਹੈ। ਵੈਸੇ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਸ ਤਰੀਕੇ ਦੀ ਝੱਟ ਲੱਗੀ ਆ ਉਹਦੇ ਵਿੱਚ ਖੁਸ਼ੀ ਵਾਲੀਆਂ ਖਬਰਾਂ ਘੱਟ ਹੀ ਆਉਂਦੀਆਂ। ਕਦੇ ਉਹਨਾਂ ਦਾ ਉੱਧਰ ਚਲੇ ਜਾਂਦਾ ਵਿਧਾਇਕ, ਕੋਈ ਉਹਨਾਂ ਦਾ ਟੁੱਟ ਕੇ ਇੱਧਰ ਚਲੇ ਜਾਂਦਾ। ਚਲੋ ਇਹ ਖੁਸ਼ੀ ਦੀ ਖਬਰ ਆ, ਉਹਨਾਂ ਨੇ ਮੰਗਣੀ ਕਰਾ ਲਈ ਆ। ਨਾਲ ਉਹਨਾਂ ਨੇ ਇੱਕ ਚੀਜ਼ ਸਾਫ਼ ਕੀਤੀ ਹੈ ਕਿ ਲਵ ਮੈਰਿਜ ਨਹੀਂ ਹੈ, ਅਰੇਂਜ ਮੈਰਿਜ ਆ। ਨਾਲ ਹੋਰ ਵੀ ਕਿਹਾ ਕਿ ਵੱਡੀ ਖੁਸ਼ਖਬਰੀ ਹੈ ਕਿ ਫਰਵਰੀ ਦੇ ਵਿੱਚ ਵਿਆਹ ਦੇ ਵਾਜੇ ਵੀ ਵੱਜ ਜਾਣੇ ਆ। ਪਰ ਜਿਹੜੀ ਦੁਖਦ ਗੱਲ ਆ, ਦੇਖੋ ਇਹ ਖਬਰ ਹੈ ਜਿਹੜੀ ਬਹੁਤ ਸਾਰੀਆਂ ਨਿਊਜ਼ ਪੋਰਟਲਾਂ ਤੇ ਚੱਲੀ ਆ, ਤਾਂ ਹੇਠਾਂ ਜਦੋਂ ਤੁਸੀਂ ਜਾ ਕੇ ਕਮੈਂਟ ਪੜ੍ਹੋਗੇ, ਕੁਛ ਲੋਕਾਂ ਦੇ ਕਮੈਂਟ ਇੰਨੇ ਭੱਦੇ ਆ ਬੇਹੁਦਾ ਕਿ ਕਚਿਆਣ ਆਉਂਦੀ ਆ ਕਿ ਅਸੀਂ ਕਿਉਂ ਇੱਕ ਇੱਜੜ 'ਚ ਤਬਦੀਲ ਹੋ ਰਹੇ ਹਾਂ। ਉਹ ਇੱਜੜ ਜਿਹੜਾ ਅਕਲਹੀਨ ਹੈ। ਸਾਡਾ ਵਿਚਾਰਕ ਵਖਰੇਵਾਂ ਹੋ ਸਕਦਾ। ਮੈਂ ਤੇ ਆਪ ਹੁਣ ਦੇਖ ਲਓ, ਹਰੇਕ ਲੀਡਰ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਲੋਚਨਾਤਮਕ ਪੱਖ ਤੋਂ ਲੈਂਦੇ ਹਾਂ, ਪਰ ਇਹ ਨਹੀਂ ਹੈ ਕਿ ਤੁਸੀਂ ਅੰਨੇ ਕਿਸੇ ਦੇ ਸਮਰਥਕ ਹੋ ਜਾਓ ਤੇ ਅੰਨੇ ਕਿਸੇ ਦੇ ਵਿਰੋਧੀ ਹੋ ਜਾਓ। ਇਹ ਗੱਲ ਗਲਤ ਆ। ਮੇਰੇ ਖਿਆਲ ਦੇ ਨਾਲ ਪੰਜਾਬੀਆਂ ਲਈ ਇਹ ਇੱਕ ਖਤਰਨਾਕ ਸੂਚਕ ਆ ਕਿ ਸਾਡੇ ਵੀ ਜਿਹੜੇ ਸੋਸ਼ਲ ਮੀਡੀਆ ਤੇ, ਕਿਉਂਕਿ ਅਸੀਂ ਕਹਿੰਦੇ ਆ ਸੋਸ਼ਲ ਮੀਡੀਆ ਤੇ ਪੜ੍ਹੇ ਲਿਖੇ ਲੋਕ ਆ, ਸਾਡੇ ਲੋਕ ਵੀ ਇੱਕ ਭੀੜ 'ਚ ਤਬਦੀਲ ਹੋ ਰਹੇ ਆ। ਉਹ ਭੀੜ ਜਿਨ੍ਹਾਂ ਤੋਂ ਨਸੂਰਦੀਨ ਸ਼ਾਹ ਵੀ ਦੁਖੀ ਹੈ, ਜਿਨ੍ਹਾਂ ਤੋਂ ਸਾਈਂ ਨੇਵਾਲ ਵੀ ਦੁਖੀ ਹੋ ਗਈ ਸੀ, ਜਿਨ੍ਹਾਂ ਤੋਂ ਸਾਡੇ ਵਰਗੇ ਵੀ ਦੁਖੀ ਹੈ, ਪਤਾ ਨਹੀਂ ਕਿੰਨੇ ਕੁ ਦੁਖੀ ਹੈ, ਰਵੀਸ਼ ਕੁਮਾਰ ਵਰਗੇ ਵੀ ਦੁਖੀ ਹੈ। ਜੀ 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 ਬਿਲਕੁਲ। ਸੋ ਇਹ ਚੀਜ਼ ਨੂੰ ਜਿਹੜੀ ਸਮਝਣ ਦੀ ਜ਼ਰੂਰਤ ਆ। ਇੱਕ ਦੂਜੇ ਦੇ ਨਾਲ ਵਿਚਾਰਕ ਮਤਭੇਦ ਜਿਹੜੇ ਆ ਇਸ ਪਾਸੇ ਵੱਲ ਨੂੰ ਨਹੀਂ ਵਧਾਉਣੇ ਚਾਹੀਦੇ। ਗੱਲ ਚੰਗੀ ਉਸ ਨਾਲ ਸ਼ੋਭਦੀ ਨਹੀਂ ਆ। ਮਿਲ ਕੇ ਵਿਚਾਰ ਕਰਨੇ ਚਾਹੀਦੇ ਆ ਰਾਦਰ ਦੈਨ ਇੱਕ ਦੂਜੇ ਨੂੰ ਗਾਲਾਂ ਜਿਹੜੀਆਂ ਕੱਢਣੀਆਂ ਉਹ ਠੀਕ ਗੱਲ ਨਹੀਂ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਬਹੁਤ ਪਿਆਰ ਸਤਿਕਾਰ ਸਨ ਕਿ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।